अस्सलाम वालेकुम, सत श्री अकाल, प्रणाम दोस्तों। एक पिंड पंजाब ਦਾ ਚੈਨਲ ਦੀ ਟੀਮ ਅੱਜ ਪਹੁੰਚੀ ਸੀਗੀ ਜੀ ਨਨਕਾਣਾ ਸਾਹਿਬ, ਜਿੱਥੇ ਕਿ ਵਿਸਾਖੀ ਮੇਲੇ ਦੀਆਂ ਰੌਣਕਾਂ ਲੱਗੀਆਂ ਹੋਈਆਂ ਆ। ਸਾਡੇ ਚੜ੍ਹਦੇ ਪੰਜਾਬ ਤੋਂ ਬਹੁਤ ਸਾਰੇ ਸਾਡੇ ਸਤਿਕਾਰਯੋਗ ਜਿਹੜੇ ਸਿੱਖ ਭੈਣ ਭਾਈ ਆ ਸਾਡੇ, ਉਹ ਇੱਥੇ ਆਏ ਆ ਜੀ ਆਪਣਾ ਮੇਲੇ ਦੀ ਸੈਲੀਬ੍ਰੇਸ਼ਨ ਕਰਨ। ਔਰ ਸਭ ਤੋਂ ਬੜੀ ਖੁਸ਼ੀ ਦੀ ਗੱਲ ਕਿ ਜਿਹੜੀ ਤਾਜ ਬੀਬੀ ਜਿਨ੍ਹਾਂ ਦੀ ਵੀਡੀਓ ਅਸੀਂ ਬਣਾਈ ਸੀਗੀ, ਜਿਨ੍ਹਾਂ ਦੇ ਭਾਈ ਹੋਣ ਦਾ ਦਾਅਵਾ ਕਰਦੇ ਆ ਇੰਡੀਆ ਚੜ੍ਹਦੇ ਪੰਜਾਬ ਤੋਂ, ਗੁਰਮੀਤ ਸਿੰਘ ਹੁਣੀ, ਉਹ ਵੀ ਸਾਡੇ ਨਾਲ ਮੌਜੂਦ ਆ ਜੀ। ਅੱਜ ਉਹਨਾਂ ਨਾਲ ਗੱਲ ਕਰਦੇ ਆ, ਫਿਰ ਅਸੀਂ ਇਹਨਾਂ ਦੀ ਮੁਲਾਕਾਤ ਵੀ ਇਨਸ਼ਾਅੱਲਾ ਕਰਾਵਾਂਗੇ ਦੋਨਾਂ ਭੈਣ ਭਰਾਵਾਂ ਦੀ। ਤੇ ਕਿਸ ਤਰ੍ਹਾਂ ਲੱਗਾ ਜੀ ਆਪਾਂ ਨੂੰ ਇੱਥੇ ਆ ਕੇ? ਬਹੁਤ ਬਹੁਤ ਵਧੀਆ ਲੱਗਾ ਜੀ, ਬਹੁਤ ਵਧੀਆ ਲੱਗਾ ਜੀ। ਹਾਂਜੀ, ਤੇ ਬਾਕੀ ਤੁਸੀਂ ਇਹ ਦੱਸੋ ਵੀ ਆਪਣੀ ਭੈਣ ਦੇ ਬਾਰੇ ਕੀ, ਤੁਹਾਡੇ ਇੰਨੇ ਦੇਰ ਦੀ ਵੀਡੀਓ ਬਣੀ ਹੈ, ਕੀ ਆਪਣੇ ਗੱਲਾਂ ਬਾਤਾਂ ਦਿਮਾਗ 'ਚ ਆਈਆਂ ਵੀ ਇਹੀ ਸਾਡੀ ਭੈਣ ਆ? ਹਾਂਜੀ, ਸਾਨੂੰ ਤਾਂ 99% ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਸਾਡੀ ਇਹ ਭੈਣ ਹੀ ਲੱਗਦੀ ਹੈ। ਅੱਛਾ, ਤੇ ਬਾਕੀ 1% ਤੇ ਹੈਗਾ ਵੀ ਉਹ ਨਿਕਲਦੀ ਜਾਂ ਨਹੀਂ ਨਿਕਲਦੀ, ਉਹ ਆਪਣਾ ਡੀਐਨਏ ਨਿਕਲਣੀ, ਉਹ ਆਪਾਂ ਡੀਐਨਏ ਕਰਵਾ ਲੈਣਾ ਜੀ। ਹਾਂਜੀ, ਤੇ ਬਾਕੀ ਦੱਸੋ ਪਾਕਿਸਤਾਨ ਆ ਕੇ ਤੁਹਾਨੂੰ ਕਿਦਾਂ ਲੱਗਾ? ਪਹਿਲੀ ਵਾਰੀ ਆਏ ਹੋਣੇ ਆ? ਹਾਂਜੀ, ਪਾਕਿਸਤਾਨ ਸਾਨੂੰ ਆਇਆ, ਸਾਨੂੰ ਬਹੁਤ ਸਤਿਕਾਰ ਮਿਲਿਆ, ਅੱਛਾ, ਬਹੁਤ ਲੋਕਾਂ ਨਾਲ ਪਿਆਰ ਮਿਲਿਆ। ਬਾਕੀ ਇੱਕ ਚੀਜ਼ ਹੈ ਜਿਹੜੀ ਖਾਸੀਅਤ, ਜਿਹੜਾ ਸਾਡਾ ਬਿਸਮਿਲ੍ਲਾ ਹੀ ਖਰਾਬ ਹੋ ਗਿਆ ਸੀ ਸ਼ੁਰੂਆਤ ਦੇ ਵਿੱਚ ਐਂਟਰੀ ਤੇ, ਜਦੋਂ ਅਸੀਂ ਬਾਰਡਰ ਕ੍ਰਾਸਿੰਗ ਕਰ ਰਹੇ ਸੀਗੇ, ਕਿ ਜਿਹੜੀਆਂ ਟਰਾਲੀਆਂ ਨੇ, ਅਸੀਂ ਫੋਰਨਾਂ ਦੇ ਲੋਕ ਜਾਂਦੇ ਰਹਿੰਦੇ ਆ, ਤਕਰੀਬਨ ਬਾਹਰਲੇ ਦੇਸ਼ ਕਾਫੀ ਜਾਂਦੇ ਆ, ਉੱਥੇ ਟਰਾਲੀਆਂ ਆਮ ਇੰਟਰਨੈਸ਼ਨਲ ਬਾਰਡਰਾਂ ਤੇ ਹੁੰਦੀਆਂ, ਆਪਣਾ ਸਮਾਨ ਟਰਾਲੀ ਤੇ ਰੱਖਿਆ ਤੇ ਲੈ ਗਏ। ਪਰ ਇੱਥੇ ਸਾਨੂੰ ਟਰਾਲੀ ਦੇ ਨਾਲ ਇੱਕ ਕੁੱਲੀ ਵੀ ਖਰੀਦਣਾ ਪੈਂਦਾ ਪਾਕਿਸਤਾਨ ਦੇ ਵਿੱਚ, ਓਨਲੀ ਪਾਕਿਸਤਾਨ। ਇਹ ਬਹੁਤ ਵਧੀਆ ਲੱਗਾ ਵੀ ਸਾਨੂੰ ਵੀ, ਮਤਲਬ ਕਿ ਇਹ ਕਿਉਂ ਵੀ ਟਰਾਲੀਆਂ ਇਹਨਾਂ ਦੀਆਂ ਨੇ, ਨਹੀਂ ਟਰਾਲੀਆਂ ਸਰਕਾਰ ਦੀਆਂ, ਪਰ ਦੇਣੀਆਂ ਨਹੀਂ ਟਰਾਲੀਆਂ ਸੀ, ਟਰਾਲੀਆਂ ਉਹ ਲੈਣਗੇ ਸਮਾਨ, ਜਾਂ ਆਪਣਾ ਰੇੜ ਕੇ ਲਿਜਾਓ ਜਾਂ ਕੁੱਲੀ ਲਓ। ਇਹ ਪ੍ਰੋਬਲਮ ਦੇਰ ਇਜ਼ ਅ ਜੀ, ਇਹ ਮੈਂ ਤੁਹਾਨੂੰ ਦੱਸਦਾ, ਇਹ ਗਵਰਨਮੈਂਟ ਵੱਲੋਂ ਨਹੀਂ ਪ੍ਰੋਬਲਮ, ਗਵਰਨਮੈਂਟ ਨੇ ਇਹਨਾਂ ਤੋਂ ਟਰਾਲੀਆਂ ਦਿੱਤੀਆਂ, ਲੇਕਿਨ ਜਿਹੜੇ ਉੱਥੇ ਅਹਿਲਕਾਰ ਹੁੰਦੇ ਆ ਉਹ ਮੌਕੇ ਤੋਂ ਫਾਇਦਾ ਚੱਕਦੇ ਆ, ਉਹ ਇਹਨਾਂ ਚੀਜ਼ਾਂ ਦੀ ਖਿਲਾਫਵਰਜ਼ੀ ਕਰਦੇ ਆ, ਔਰ ਉਹਨਾਂ ਦੀ ਸ਼ਿਕਾਇਤ ਹੋਏਗੀ, ਸਾਡੀ ਗਵਰਨਮੈਂਟ ਐਕਸ਼ਨ ਲਏਗੀ ਉਹਨਾਂ ਦੇ ਖਿਲਾਫ। ਹਾਂ, ਬਾਕੀ ਸਾਨੂੰ ਹੋਰ ਕਿਸੇ ਵੀ ਪਾਸਿਓਂ ਕਿਸੇ ਵੀ ਕਿਸਮ ਦੀ ਕੋਈ ਕੰਪਲੇਂਟ ਨਹੀਂ, ਸਾਨੂੰ ਬਹੁਤ ਵਧੀਆ ਸਤਿਕਾਰ ਮਿਲਿਆ, ਪਿਆਰ ਮਿਲਿਆ, ਸਾਰਿਆਂ ਤੋਂ ਜ਼ਿਆਦਾ ਵਧੀਆ ਸਾਨੂੰ ਲੱਗਾ ਵੀ ਅਸੀਂ ਜ਼ਿੰਦਗੀ 'ਚ ਪਹਿਲੀ ਵਾਰ ਪਾਕਿਸਤਾਨ ਆਏ ਹਾਂ, ਔਰ ਸਾਨੂੰ ਬਹੁਤ ਵਧੀਆ ਲੱਗਾ। ਅੱਛਾ, ਆਉਣ ਤੋਂ ਪਹਿਲੇ ਕੀ ਖਿਆਲ ਆ ਸੀਗੇ? ਬਸ ਖਿਆਲ ਤਾਂ ਇਹ ਸੀਗਾ ਵੀ ਮੇਨ ਸੀਗਾ ਇੱਕ ਤਾਂ ਕਿ ਸਾਡੇ ਗੁਰੂ ਨਾਨਕ ਸਾਹਿਬ ਜਿਹੜੇ ਕਿ ਸਿੱਖ ਧਰਮ ਦੇ ਪਹਿਲੇ ਗੁਰੂ ਨੇ, ਉਹਨਾਂ ਦਾ ਜਨਮ ਸਥਾਨ ਜਾਂ ਹੋਰ ਜਿੱਥੇ ਜਿੱਥੇ ਰਹੇ ਨੇ, ਅਸੀਂ ਉਹ ਗੁਰਦੁਆਰੇ ਦੇਖੀ। ਸੈਂਕੜ ਦੀ ਸਾਨੂੰ ਇਹ ਸੀ ਸਾਡੇ ਮਨ ਦੇ ਵਿੱਚ ਕਿ ਹੋ ਸਕੇ ਤੇ ਸਾਡੀ ਭੈਣ ਜਿਹੜੀ, ਜਿਹਨੂੰ ਕੋਈ ਤਾਜ ਬੀਬੀ, ਜਿਹਨੂੰ ਅਸੀਂ ਭੈਣ ਸਮਝ ਰਹੇ ਹਾਂ, ਹੈਗੀ ਹੈ ਕਿ ਨਹੀਂ ਹੈਗੀ, ਚਲੋ ਸਾਡੀ ਮੁਲਾਕਾਤ ਹੋ ਜਾਵੇ, ਸਾਡੇ ਮਨ 'ਚ ਸ਼ੰਕਾ ਜਾਂ ਨਿਕਲ ਜਾਵੇ ਇੱਕ ਵਾਰੀ, ਜਿਹੜੀ ਕਿ ਸਾਡੇ ਤੋਂ ਜੋ ਅੱਜ ਤੋਂ 55-56 ਸਾਲ ਪਹਿਲਾਂ ਵਿਛੜ ਗਈ ਸੀ। ਇਸ ਮੇਰੀ ਭੈਣ ਤੋਂ ਉਹ ਛੋਟੀ ਸੀ, ਮੈਂ ਇਸ ਤੋਂ ਵੱਡਾ, ਇਹ ਮੇਰੇ ਤੋਂ ਛੋਟੀ ਹੈ। ਇਹਦਾ 58 ਦਾ ਡੇਟ ਆਫ ਬਰਥ ਹੈ, ਉਹਦਾ 61 ਦਾ, ਮੇਰਾ 55 ਦਾ। ਇਸ ਕਰਕੇ ਮੈਂ ਸਾਨੂੰ ਇਹ ਕਰਕੇ ਦੋਨੇ ਪਾਸੇ ਖੁਸ਼ੀ ਹੈ। ਇੱਕ ਤਾਂ ਅਸੀਂ ਉਸ ਸਥਾਨ 'ਤੇ ਆਏ ਹਾਂ ਜਿੱਥੇ ਸਾਡੇ ਸਿੱਖਾਂ ਦੇ ਗੁਰੂ ਪਹਿਲੇ ਦਾ ਪ੍ਰਕਾਸ਼ ਹੋਇਆ, ਜਨਮ ਹੋਇਆ, ਉਸ ਸਥਾਨ 'ਤੇ ਪਹੁੰਚਿਆ। ਸੈਕਿੰਡ ਦੀ ਸਾਨੂੰ ਇਹ ਕਿ ਸਾਡੀ ਸ਼ਾਇਦ ਭੈਣ ਵੀ ਮਿਲ ਜਾਵੇ। ਅੱਛਾ, ਆਪਣੇ ਘਰ ਦੇ ਵਿੱਚ ਬਾਕੀ ਜਿਹੜੇ ਮੈਂਬਰਸ ਨੇ, ਉਹਨਾਂ ਦੀ ਕੀ ਰਾਏ ਆ, ਉਹਨਾਂ ਦੀ ਕੀ ਸੋਚ ਆ? ਸਾਰਾ ਹੀ ਸੋਚ ਇੱਕ ਹੀ ਹੈ ਜੀ। ਸਾਡੇ ਵੱਡੇ ਭਰਾ ਜੀ ਮੇਰੇ ਜਿਹੜੇ ਹੈਗੇ ਆ, ਉਹ ਤਾਂ 100% ਕਹਿ ਰਹੇ ਆ ਕਿ ਇਹ ਆਪਣੀ ਭੈਣ, ਤੇ ਬਾਕੀ ਉਹਨਾਂ ਨੂੰ ਐਤਕੀ ਵੀਜ਼ਾ ਨਹੀਂ ਮਿਲਿਆ, ਚਲੋ ਠੀਕ ਹੈ, ਵੈਸੇ ਨਾ ਮਿਲੇ ਤੇ ਕੋਈ ਏਡੀ ਗੱਲ ਨਹੀਂ ਹੈਗੀ, ਸਾਨੂੰ ਕੋਈ ਦੁੱਖ ਨਹੀਂ, ਪਰ ਉਹਨਾਂ ਦੀ ਸਿਹਤ ਵੀ ਖਰਾਬ ਹੋ ਗਈ ਸੀ ਐਟ ਏ ਟਾਈਮ। ਸਾਡੇ ਨਾਲ ਸਾਡੀ ਭਰਜਾਈ ਆਈ ਹੋਈ ਸੀਗੇ, ਵੱਡੇ ਭਾਜੀਰਾਂ ਦੀ ਮਿਸਿਜ, ਤੇ ਉਹ ਭਾਜੀਰਾਂ ਦੀ ਤਬੀਅਤ ਖਰਾਬ ਹੋਣ ਕਰਕੇ ਉਹ ਫਿਰ ਬਾਰਡਰ ਤੋਂ ਵਾਪਸ ਚਲੇ ਗਿਆ। ਕੀ ਸੋਚ ਸੀ ਸਾਨੂੰ? ਅੱਗੇ ਆਉਣਾ ਸੀ, ਇੱਕ ਵੈਸੇ ਹੀ ਪਾਕਿਸਤਾਨ ਦਾ ਟੂਰ ਸੀ, ਚਲੋ ਇਹ ਧਾਰਮਿਕ ਸਥਾਨ ਦੇਖਣੇ, ਇਹ ਵੀ ਇੱਕ ਬੜੀ ਖੁਸ਼ੀ ਦੀ ਗੱਲ ਆ, ਬੰਦੇ ਦੀ ਅੰਦਰੋਂ ਹੁੰਦੀ ਆ ਵੀ ਮੈਂ ਨਾ ਇਹਨਾਂ ਨੂੰ ਵਿਜ਼ਿਟ ਕਰਾਂ। ਜਦੋਂ ਇਹ ਪਤਾ ਲੱਗਾ ਕਿ ਮੇਰੀ ਭੈਣ ਵੀ ਹੈਗੀ, ਹੁਣ ਉਸ ਇੱਕ ਰਿਸ਼ਤੇਦਾਰੀ ਵਾਲਾ ਹਿਸਾਬ ਹੋ ਜਾਂਦਾ। ਹਾਂਜੀ, ਇਹ ਕੀ ਆਪਣੇ ਦਿਮਾਗ ਦੇ ਵਿੱਚ, ਦਿਲ ਦੇ ਵਿੱਚ ਕੀ ਖਿਆਲ ਸੀ? ਬਹੁਤ ਵਧੀਆ ਜੀ, ਬਹੁਤ ਹੀ ਬਹੁਤ ਦਿਲ ਦੇ ਵਿੱਚ ਇੱਕ ਵਲਵਲਾ ਉੱਠਦਾ ਹੈ ਕਿ ਮੈਂ ਤੁਹਾਨੂੰ ਕਿਸ ਤਰ੍ਹਾਂ ਆਪਣਾ ਐਕਸਪਲੇਨ ਕਰਾਂ ਕਿ ਸਾਡੀ ਭੈਣ ਕਿਵੇਂ ਸਾਡੇ ਤੋਂ ਵਿਛੜ ਗਈ, ਕਿੱਦਾਂ ਉਹ ਦੁੱਖਾਂ ਤਕਲੀਫਾਂ ਦੇ ਵਿੱਚ ਗੁਜ਼ਰਦੀ ਜਾਉਂਦੀ ਇਸ ਅਵਸਥਾ 'ਚ ਪਹੁੰਚ ਗਈ, ਔਰ ਸਾਨੂੰ ਐਤਕੀ ਮੌਕਾ ਮਿਲਿਆ ਮਿਲਣ ਦਾ, ਉਹ ਵੀ ਤੁਹਾਡੇ ਦੋਨਾਂ ਦੇ ਜ਼ਰੀਏ। ਪਹਿਲਾਂ ਉਸ ਬੀਬੀ ਦਾ ਧੰਨਵਾਦ ਜਿਹਨੇ ਕਿ ਇੱਕ ਵੀਡੀਓ ਬਣਾ ਕੇ ਅਪਲੋਡ ਕੀਤੀ ਆਪਣੇ YouTube 'ਤੇ, ਅਸੀਂ ਦੇਖੀ, ਔਰ ਉਸ ਤੋਂ ਬਾਅਦ ਸਾਡਾ ਜੋ ਸਾਡੇ ਬੱਚਿਆਂ ਦਾ ਲਿੰਕ ਹੈ
ਉਹ ਇੱਥੇ ਵਿਰਕ ਸਾਹਿਬ ਹੈਗੇ ਆ, ਇੱਥੇ ਸ਼ਾਹਕੋਟ ਦੇ ਹੈਗੇ ਆ। ਹਾਂ, ਉਹਨਾਂ ਦੇ ਬੱਚਿਆਂ ਦੇ ਨਾਲ ਉੱਧਰ ਸਾਡੇ ਮੇਰੇ ਬੱਚੇ ਬਾਹਰ ਉਹਨਾਂ ਨਾਲ ਲਿੰਕ ਹੈਗਾ ਸੀਗਾ, ਉਹਨਾਂ ਨੇ ਟਰਾਈ ਕੀਤੀ। ਬਾਕੀ ਰਹਿੰਦੀ ਕਸਰ ਜੋ ਲਾਸਟ ਉੱਤੇ ਸੀਗੀ ਉਹ ਸਾਰੇ ਕੱਢ ਦਿੱਤੀ। ਵੀ ਇੰਨੀ ਜ਼ਿਆਦਾ ਮਿਹਨਤ ਕਰਕੇ ਉਸ ਨੂੰ ਲੱਭਣਾ, ਜਿਵੇਂ ਕਿ ਤੁਸੀਂ ਉਹ ਆਪ ਹੀ ਕਹਿ ਰਹੇ ਸੀ ਕਿ ਸਮੁੰਦਰ 'ਚੋਂ ਸੂਈ ਲੱਭਣ ਵਾਲੀ ਗੱਲ। ਹਾਂ, ਤੇ ਬਹੁਤ ਵੱਡਾ ਤੁਸੀਂ ਅਹਿਸਾਨ ਕੀਤਾ ਸਾਡੇ ਤੇ, ਬਹੁਤ ਵੱਡਾ। ਅੱਛਾ ਜੀ, ਇਹ ਤੁਸੀਂ ਗੱਲ ਕੀਤੀ ਵੀ ਉਹ ਵੀਡੀਓ ਤਾਂ ਵਾਕਈ ਉਹ ਇੱਕ ਬੀਬੀ ਨੇ ਬਣਾਈ ਸੀ ਸਮੁੰਦਰੀ ਦੀ ਰਾਹ ਇਨਸਾਨੀਅਤ ਵਾਲੇ ਆ, ਪਰ ਇੱਕ ਗਿਲਾ ਆ ਕੰਮ ਉਹ ਬਹੁਤ ਸੋਹਣਾ ਕਰਦੇ ਆ, ਬੜਾ ਇਨਸਾਨੀਅਤ ਲਈ ਕੰਮ ਕਰਦੇ ਆ। ਲੇਕਿਨ ਮੈਂ ਸਮਝਦਾ ਕਿ ਕਿਸੇ ਨੂੰ ਰਾਸ਼ਨ ਪਾਣੀ ਦੇਣਾ ਹੀ ਇਨਸਾਨੀਅਤ ਨਹੀਂ ਹੈਗੀ, ਕਿਸੇ ਨੂੰ ਬਾਂਹ ਫੜ ਕੇ ਸੜਕ ਪਾਰ ਕਰਾ ਦਈਏ ਉਹ ਵੀ ਇਨਸਾਨੀਅਤ ਆ, ਕਿਸੇ ਨੂੰ ਸਿੱਧਾ ਰਾਹ ਦੱਸ ਦਈਏ ਉਹ ਵੀ ਇਨਸਾਨੀਅਤ ਆ। ਅਸੀਂ ਬਹੁਤ ਵਾਰ ਉਹਨਾਂ ਨੂੰ ਮੈਸੇਜ ਕੀਤੇ, ਸਾਡੇ ਕੋਲ ਰਿਕਾਰਡ ਮੌਜੂਦ ਆ ਵੀ ਸਾਨੂੰ ਇਹੀ ਦੱਸ ਦਿਓ ਵੀ ਇਹ ਵੀਡੀਓ ਕਿੱਥੇ ਬਣਾਈ ਆ, ਲੇਕਿਨ ਉਹਨਾਂ ਨੇ ਸਾਨੂੰ, ਹਾਲਾਂਕਿ ਮੈਨੂੰ ਜਾਣਦੇ ਆ, ਇਹ ਨਹੀਂ ਕਿ ਮੈਨੂੰ ਉਹ ਜਾਣਦੇ ਨਹੀਂ, ਸਾਡੀ ਗੱਲਬਾਤ ਵੀ ਹੁੰਦੀ ਰਹੀ ਹੈ, ਲੇਕਿਨ ਉਹਨਾਂ ਨੇ ਸਾਨੂੰ ਇਸ ਚੀਜ਼ ਦਾ ਰਾਹ ਹੀ ਨਹੀਂ ਦਿੱਤਾ ਹੈਗਾ ਵੀ ਮਾਈ ਕਿੱਥੋਂ ਦੀ ਆ। ਹੋ ਸਕਦਾ ਹੈ ਜਦੋਂ ਨਾ ਵੀਡੀਓ ਮੈਂ ਉਹ ਦੇਖ ਰਿਹਾ ਸੀਗਾ YouTube ਤੇ ਕਿ ਉਹ ਬਹੁਤ ਸਾਰੀਆਂ ਵੀਡੀਓ ਬਣਾਈਆਂ ਨੇ, ਹੋ ਸਕਦਾ ਇਹ ਉਹਨਾਂ ਦੇ ਦਿਮਾਗ 'ਚ ਹੀ ਨਾ ਹੋਵੇ ਕਿ ਮੈਂ ਕਿੱਥੇ ਮੈਂ ਵੀਡੀਓ ਵੀ ਉਹਨਾਂ ਨੂੰ ਭੇਜੀ ਸੀਗੀ, ਹੋ ਸਕਦਾ ਫਿਰ ਇਹਦੇ ਬਾਰੇ ਵੀਡੀਓ ਵੀ ਉਹਨਾਂ ਨੂੰ ਭੇਜੀ ਸੀਗੀ। ਠੀਕ ਆ ਹਾਂਜੀ। ਅੱਛਾ ਜੀ, ਗੱਲਬਾਤ ਕਰਦੇ ਆ ਮਾਤਾ ਹੁਣਾਂ ਨਾਲ ਵੀ ਤੁਹਾਨੂੰ ਕਿੱਦਾਂ ਲੱਗਾ ਆ ਕੇ ਜੀ? ਬਹੁਤ ਵਧੀਆ ਲੱਗਦਾ ਵੀ ਅੱਜ ਅਸੀਂ ਪਾਕਿਸਤਾਨ ਆਏ ਹਾਂ। ਗੁਰੂ ਸਾਹਿਬ ਦੇ ਪਹਿਲੀ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਇੱਥੇ ਜਨਮ ਹੋਇਆ ਹੈ, ਤੇ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਸਾਡੇ ਪਿਤਾ ਜੀ ਦਾ ਜਨਮ ਇੱਥੇ ਹੋਇਆ ਹੈ ਨਾ, ਬਹੁਤ ਜ਼ਿਆਦਾ ਹੀ ਇੱਥੋਂ ਹੁੰਦਾ। ਔਰ ਜਿਹੜੇ ਇੱਥੋਂ ਦੇ ਲੋਕ ਨੇ ਇਹਨਾਂ ਨੇ ਸਾਨੂੰ ਇੰਨਾ ਹੀ ਜ਼ਿਆਦਾ ਪਿਆਰ ਦਿੰਦੇ ਪਏ ਨੇ, ਅਸੀਂ ਸੋਚ ਨਹੀਂ ਸਕਦੇ। ਤੁਸੀਂ ਵੀ ਪਹਿਲੀ ਵਾਰੀ ਆਏ ਹੋ? ਹਾਂ, ਪਹਿਲੀ ਵਾਰੀ ਅਸੀਂ ਆਏ ਹਾਂ। ਬਹੁਤੀ ਦੇਰ ਨਹੀਂ ਕਰ ਦਿੱਤੀ ਆਂਦਿਆਂ ਇੰਨਾ ਟਾਈਮ ਨਿਘਾਤਾ, ਇੰਨੀ ਉਮਰ ਹੋ ਨਹੀਂ, ਬਸ ਅਸੀਂ ਇੱਧਰ ਨੂੰ ਹਜੂਰ ਸਾਹਿਬ ਵੱਲੇ, ਪਟਨਾ ਸਾਹਿਬ ਵੱਲੇ ਉੱਧਰ ਨੂੰ ਚੱਕਰ ਲਾਉਂਦੇ ਸੀ। ਇੱਧਰ ਨੂੰ ਹੁੰਦਾ ਸੀ ਵੀ ਪਤਾ ਨਹੀਂ ਹੁਣ ਸਰਕਾਰਾਂ ਨੇ ਕੀ ਸਾਡੇ ਦਿਮਾਗ 'ਚ ਬਿਠਾਇਆ ਹੋਇਆ ਸੀ ਵੀ ਇੱਧਰ ਆਓਗੇ ਤੇ ਫਿਰ ਉੱਧਰ ਮਤਲਬ ਹੋਰ ਕਿਸੇ ਕੰਟਰੀ 'ਚ ਨਹੀਂ ਜਾ ਸਕਦੇ। ਇਹ ਪਤਾ ਨਹੀਂ ਹੁਣ ਸਾਡੇ ਦਿਮਾਗਾਂ 'ਚ ਬਿਠਾਇਆ ਹੋਇਆ ਸੀ। ਹੁਣ ਮੈਂ ਨਾ ਆਪਣੀ ਭਤੀਜੀ ਕੋ ਮੈਂ ਕਿਹਾ ਸੀ ਵੈਸੇ ਨਾ ਫਿਰ ਕਿ ਜਿੱਥੇ ਸੀ ਨਾ ਭਤੀਜੀ ਕੋ ਮੈਂ ਜਾਣਾ ਸੀ ਆਸਟ੍ਰੇਲੀਆ, ਤੇ ਉਹ ਮਨ ਸੀ ਵੀ ਇੱਧਰ ਗਏ ਚਲੇ, ਇਹ ਮਨ ਇਹ ਵੀ ਹੈਗਾ ਸੀ ਗੁਰੂ ਨਾਨਕ ਦੇਵ ਜੀ ਦੇ ਸਥਾਨ ਤੇ ਵੀ ਜਾਣਾ ਹੈ, ਤੇ ਫਿਰ ਅਸੀਂ ਕਿਹਾ ਚਲੋ ਨਹੀਂ ਜਾਂਦੇ ਤੇ ਉਧਰ ਨਹੀਂ ਜਾਵਾਂਗੇ, ਲੇਕਿਨ ਇੱਧਰ ਗੁਰੂ ਸਾਹਿਬ ਦੇ ਵਿਖੇ ਜਿੱਥੇ ਨਾਲੇ ਦਾਣੇ ਪਾਣੇ ਹੋਵੇ। ਹਾਂਜੀ ਹਾਂਜੀ ਹਾਂਜੀ, ਅਸੀਂ ਤਾਂ ਤਕਰੀਬਨ ਬਹੁਤ ਸਾਰੇ ਦੇਸ਼ ਵੇਖੇ ਆ, ਜਾਂਦੇ ਰਹੀਦਾ, ਪਰ ਪਤਾ ਨਹੀਂ ਕੀ ਗੱਲ ਹੈ ਓਪਨਲੀ ਵੀਜ਼ਾ ਸਾਨੂੰ ਨਹੀਂ ਮਿਲ ਰਿਹਾ ਸੀ ਇੱਥੋਂ। ਮੈਂ ਪਾਕਿਸਤਾਨ ਐਮਬੈਸੀ ਵਿੱਚ ਵੀ ਗਿਆ ਇੰਡੀਵਿਜੂਅਲ ਤੌਰ ਤੇ, ਔਰ ਉਹਨਾਂ ਨਾਲ ਗੱਲਬਾਤ ਵੀ ਕੀਤੀ, ਮੈਨੂੰ ਵੀਜ਼ਾ ਦਿਓ, ਇਹ ਆ ਗੱਲਬਾਤ ਹੈਗੀ। ਉਹ ਕਹਿ ਰਹੇ ਸੀ ਕਿ ਪਹਿਲਾਂ ਕੋਰਟ ਦਾ ਸਹਾਰਾ ਲਓ, ਉਸ ਤੋਂ ਬਾਅਦ ਸਾਡੇ ਨਾਲ ਇਹ ਗੱਲ ਕਰਿਆ। ਤੋ ਜਿਹੜਾ ਵੀਜ਼ਾ ਨਾ ਲੱਗਣ ਵਾਲੀ ਗੱਲ ਹੈ ਨਾ, ਇਹਦੇ ਤੇ ਮੈਂ ਬਿਲਕੁਲ ਵਿਸ਼ਵਾਸ ਨਹੀਂ ਕਰਦਾ ਕਿ ਪਾਕਿਸਤਾਨ ਦਾ ਵੀਜ਼ਾ ਲਾ ਕੇ 2 ਦਿਨ ਨਹੀਂ, ਇਹ ਸਾਡਾ ਵਹਿਮ ਹੈ। ਜੇਕਰ ਇਹ ਗੱਲ ਪੱਕੀ ਹੋਵੇ ਕਿ ਪਾਕਿਸਤਾਨ ਗਿਆ ਸਾਡਾ ਵੀਜ਼ਾ ਇੰਡੀਆ ਵਾਲਾ ਦਾ ਨਹੀਂ ਲੱਗਦਾ, ਤਾਂ ਫਿਰ ਪਾਕਿਸਤਾਨ ਵਾਲੇ ਜਿਹੜੇ ਲੋਕ ਇੰਨੇ ਬਾਹਰ ਨੇ ਉਹਨਾਂ ਦਾ ਵੀਜ਼ਾ ਲੱਗੇ ਹੀ ਨਾ। ਸਹੀ ਗੱਲ, ਬਿਲਕੁਲ, ਦੈਟਸ ਗੁੱਡ, ਕਿਉਂਕਿ ਮਤਲਬ ਕਿ ਉਹਨਾਂ ਦਾ ਵੀਜ਼ਾ ਲੱਗੇ ਹੀ ਨਾ। ਇਹ ਨਹੀਂ ਹੈਗਾ ਜਿੱਦਾਂ ਕਿ ਸਾਨੂੰ ਆਮ ਤੇ ਗੱਲਾਂ ਚੱਲਦੀ ਉੱਥੇ, ਉਹ ਇੱਕ ਗੱਲ ਹੀ ਕਹੀ ਗਈ ਲੋਕਾਂ ਬਾਰੇ ਵੀ ਐਂ ਆ, ਪਰ ਹੋ ਨਹੀਂ ਰਿਹਾ ਸੀ। ਮੈਂ ਹੁਣੇ ਜਾਣਾ ਹੈ, ਔਰ ਇਸ ਤੋਂ ਬਾਅਦ ਮੈਂ ਆਸਟ੍ਰੇਲੀਆ ਵੀਜ਼ਾ ਲਵਾਉਣਾ, ਮੇਰੇ ਬੱਚੇ ਆ ਉੱਥੇ, ਔਰ ਉੱਥੇ ਜਾ ਕੇ ਮੈਂ ਆਪਣਾ ਇਹ ਕਲੀਅਰ ਕਰ ਦੂੰਗਾ ਕਿ ਆ ਵੀਜ਼ਾ ਲੱਗਾ ਪਿਆ ਜੀ, ਦੇਖ ਲਓ। ਠੀਕ ਆ ਜੀ। ਬੇਸ਼ੁਮਾਰ ਮਸਾਲਾ ਆ ਜੀ, ਬਹਰਹਾਲ ਇਹ ਆ ਕਿ ਅਸੀਂ ਤਾਂ ਕੋਸ਼ਿਸ਼ ਕਰੀਦੀ ਹੈ ਕਿ ਇਹ ਜਿਹੜਾ ਹਵਾ ਬਣਿਆ ਹੈ ਇਹਨੂੰ ਖਤਮ ਕਰੀਏ, ਤੇ ਬਾਕੀ ਇਹ ਆ ਕਿ ਦੇਖੋ ਜੋ ਵੀ ਆ, ਇੱਕ ਦਾਣੇ ਪਾਣੀ ਦੀ ਗੱਲ ਆ, ਦੂਸਰਾ ਬੰਦੇ ਤੇ ਕੋਸ਼ਿਸ਼ ਕਰਨ ਦੀ ਗੱਲ ਆ। ਮੋਸਟਲੀ ਲੋਕ ਜਿਹੜੇ ਆ ਨਾ ਉਹ ਆਪਣੇ ਘਰਾਂ 'ਚ ਹੀ ਬਹਿ ਕੇ ਕਹੀ ਜਾਂਦੇ, ਪਾਕਿਸਤਾਨ ਵਾਲੇ ਇਹ ਕਹੀ ਜਾਂਦੇ ਇੰਡੀਆ ਦਾ ਵੀਜ਼ਾ ਨਹੀਂ ਲੱਗਦਾ, ਇੰਡੀਆ ਵਾਲੇ ਕਹੀ ਜਾਂਦੇ ਪਾਕਿਸਤਾਨ ਦਾ। ਭਾਈ ਜੀ ਘਰੋਂ ਨਿਕਲੋਗੇ ਤਾਂ ਵੀਜ਼ਾ ਮਿਲੇਗਾ, ਬਾਰ-ਬਾਰ ਅਪਲਾਈ ਕਰੋ, ਬਿਲਕੁਲ ਤੁਹਾਨੂੰ ਗਵਰਨਮੈਂਟ ਵੀਜ਼ਾ ਦੇਗੀ। ਹਾਂਜੀ, ਬਿਲਕੁਲ ਸਹੀ ਗੱਲ ਹੈ ਜੀ, ਇਹਨਾਂ 'ਚ ਕੋਈ ਡਾਊਟ ਨਹੀਂ ਹੈਗਾ, ਕੋਈ ਗੱਲ ਨਹੀਂ। ਅਸੀਂ ਪਹਿਲੀ ਵਾਰ ਜਦ ਮੈਨੂੰ ਇਸ ਚੀਜ਼ ਦੇ ਬਾਰੇ ਗਿਆਨ ਨਹੀਂ ਸੀ, ਮੈਂ ਵੈਸੇ ਚਲਾ ਗਿਆ ਐਮਬੈਸੀ ਵਿੱਚ, ਮੈਂ ਗੱਲ ਕੀਤੀ, ਉਹਨਾਂ ਨੇ ਜੋ ਮੈਨੂੰ ਰਾਹ ਦੱਸਿਆ, ਮੈਂ ਉਹ ਅਜੇ ਡਾਊਟ ਕਰਨਾ ਸੀ। ਉਸ ਤੋਂ ਪਹਿਲਾਂ ਇਹ ਵਿਸਾਖੀ ਦਾ ਦਿਹਾੜਾ ਆ ਰਿਹਾ, ਮੈਂ ਅਪਲਾਈ ਕੀਤਾ, ਮੈਨੂੰ ਵੀਜ਼ਾ ਮਿਲ ਗਿਆ ਔਰ ਮੈਂ ਆ ਗਿਆ, ਤੁਹਾਡੇ ਸਾਹਮਣੇ ਆ ਮੈਂ ਕੋਈ ਗੱਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਤਾਂ 14 ਸਾਲ ਪਹਿਲਾਂ, ਅੱਜ ਤੋਂ 14 ਸਾਲ ਪਹਿਲਾਂ ਆਈ ਸੀ ਮੈਂ, 2008 ਵਿੱਚ ਮੇਰੀ ਮੈਰਿਜ ਹੋਈ ਸੀ, ਤੇ ਫਿਰ ਮੈਂ ਮਹੀਨੇ ਬਾਅਦ ਆਈ ਸੀ। ਹੁਣ ਮੈਂ 14 ਸਾਲ ਬਾਅਦ ਆਈ ਹਾਂ। ਹਾਂਜੀ, ਪਿਛਲੇ ਸਾਲ ਵੀ ਸਾਡਾ ਵੀਜ਼ਾ ਲੱਗਾ ਸੀਗਾ, ਕਰੋਨਾ ਕਾਲ ਕਰਕੇ ਫਿਰ ਅਸੀਂ ਨਹੀਂ ਆਏ, ਵੀਜ਼ਾ ਸਾਡਾ ਲੱਗ ਗਿਆ ਸੀਗਾ। ਹੁਣ ਫਿਰ ਸਾਡਾ ਤੀਸਰੀ ਵਾਰੀ ਵੀਜ਼ਾ ਲੱਗ ਗਿਆ। ਹਾਂਜੀ, ਬਹੁਤ ਵਧੀਆ ਲੱਗਾ, ਬਹੁਤ ਪਿਆਰ ਕਰਦੇ ਸਾਨੂੰ ਪਾਕਿਸਤਾਨੀ, ਬਹੁਤ ਪਿਆਰ ਕਰਦੇ ਆ, ਬਹੁਤ। ਕੀ ਸੁਨੇਹਾ ਦਿਓਗੇ ਜਾ ਕੇ ਹੁਣ? ਅਸੀਂ ਕਹਿੰਦੇ ਬਹੁਤ ਪਿਆਰ ਕਰਦੇ ਆ ਸਾਰਿਆਂ ਨੂੰ, ਅਸੀਂ ਤਾਂ ਇਹੀ ਆਵਾਮ ਨੂੰ ਸੁਨੇਹਾ ਦਿੰਦੇ, ਬਹੁਤ ਪਿਆਰ ਕਰਦੇ ਆ, ਸਾਡੇ ਵੀ ਬਹੁਤ ਪਿਆਰ ਕਰਦੇ ਆ। ਇਹ ਤਾਂ ਸਾਡੇ ਆਵਾਮ ਤਾਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੀ ਆ।
ਸਰਕਾਰਾਂ ਪਤਾ ਨਹੀਂ ਕਾਹਤੋਂ ਕਹਿੰਦੀਆਂ ਖਤਰਾ ਖਤਰਾ ਖਤਰਾ, ਸਾਨੂੰ ਕੋਈ ਖਤਰਾ ਨਹੀਂ ਲੱਗਦਾ, ਸਾਨੂੰ ਤਾਂ ਬਹੁਤ ਪਿਆਰ ਮਿਲਦਾ ਆ। ਦੇਖੋ ਜੀ, ਜਿਹੜੀ ਚੀਜ਼ ਹੈਗੀ ਆ ਉਹੀ ਮਿਲਣੀ ਆ, ਪਿਆਰ ਆ ਤੇ ਪਿਆਰ ਹੀ ਮਿਲਣਾ ਨਾ ਜੀ। ਗੁਰਮੀਤ ਸਿੰਘ ਹੁਣਾਂ ਨਾਲ ਜੀ ਗੱਲਬਾਤ ਹੋਈ ਹੈ, ਨਨਕਾਣਾ ਸਾਹਿਬ ਆਏ ਆ ਜੀ ਯਾਤਰਾ ਤੇ ਲਾਹੌਰ ਵੀ ਜਾਣ ਕੇ ਇਹਨਾਂ ਦੀ ਭੈਣ ਨਾਲ ਮੁਲਾਕਾਤ ਵੀ ਕਰਾਵਾਂਗੇ, ਫਿਰ DNA ਵੀ ਕਰਾਵਾਂਗੇ, ਔਰ DNA ਕਰਾਉਣ ਤੋਂ ਬਾਅਦ ਪਤਾ ਲੱਗੇਗਾ ਕਿ ਇਹਨਾਂ ਦਾ ਦਾਵਾ ਕਿੰਨਾ ਸੱਚਾ ਆ ਕਿੰਨਾ ਸੱਚ ਆ। ਇੱਕ ਦਿਲ ਦੀ ਆਵਾਜ਼ ਆ ਕਿ ਕਹਿੰਦੇ ਆ ਕਿ ਸਾਡੀ ਉਹ ਭੈਣ ਆ, ਲੇਕਿਨ ਬਹੁਤ ਸਾਰੇ ਲੋਕ ਕੁਛ ਉਮਰ ਦੇ ਹਿਸਾਬ ਨਾਲ ਗੱਲ ਕਰਦੇ ਵੀ ਉਮਰ ਜ਼ਿਆਦਾ ਲੱਗਦੀ ਆ, ਤੇ ਗਰੀਬੀ ਜਦੋਂ ਹੋਵੇ ਨਾ ਤੇ ਉਮਰ ਜਿਹੜੀ ਉਹ ਬਹੁਤ ਥੋੜੀ ਵੀ ਹੋਵੇ ਤਾਂ ਬਹੁਤ ਸਾਰੀ ਲੱਗਣ ਲੱਗ ਪੈਂਦੀ। ਧੱਕੇ ਖਾਦੇ ਹੋਣ ਨਾ ਤੇ ਫਿਰ ਉਹ ਉਮਰਾਂ ਜਿਹੜੀਆਂ ਨਾ ਵਕਤ ਤੋਂ ਪਹਿਲੇ ਇਨਸਾਨ ਵੱਡਾ ਹੋ ਜਾਂਦਾ ਆ। ਬਾਕੀ ਇਨਸ਼ਾਅੱਲਾ DNA ਕਰਵਾਉਣ ਤੋਂ ਬਾਅਦ ਇਹ ਚੀਜ਼ ਸਾਹਮਣੇ ਆ ਜਾਏਗੀ ਕਿ ਇਹ ਭੈਣ ਭਾਈ ਹੈਗੇ ਆ ਜਾਂ ਨਹੀਂ ਹੈਗੇ ਜੀ। ਬਹੁਤ ਸ਼ੁਕਰੀਆ ਜੀ। ਚੜ੍ਹਦੇ ਪੰਜਾਬ ਤੋਂ ਲਹਿੰਦੇ ਹਲ ਆਉਂਦੇ ਨੇ, ਲਹਿੰਦੇ ਪੰਜਾਬ ਵਾਲੇ ਟੁਕੜੇ ਵੰਡਾਉਂਦੇ ਨੇ। ਪਲਕਾਂ ਵਿਛਾਣ ਨੂੰ ਸੀਨੇ ਨਾਲ ਲਾਣ ਨੂੰ ਬੈਠਿਆਂ ਤਿਆਰ। ਵੀ ਆਏ ਸਿੱਖ ਸਰਦਾਰ